वालेकुम अस्सलाम। अच्छा ਹੁਣ ਨਹੀਂ ਕੋਈ ਰਾਸਤਾ ਕੀਤਾ ਉਹਨੂੰ ਦਫ਼ਤਰ 'ਚ ਬੁਲਾ ਰਹੇ ਆ ਹੁਣ ਮੈਂ ਉੱਥੇ ਜਾ ਰਿਹਾ ਉਹਨਾਂ ਕੋਲ ਕਹਿੰਦੇ ਪਾਸਪੋਰਟ ਵੀਜ਼ਾ ਸਾਰਾ ਕੁਝ ਲੈ ਕੇ ਆਫਿਸ 'ਚ ਆ ਜਾ ਉੱਥੇ यार मैं भी हुण की करा यार, मैं पैसे मैं यार मैं मेरी गल सुन मैं अल्हम्दुलिल्लाह इतना बड़ा भरोसा करके सारा कुछ ਕੀਤਾ ਤੇ ਤੁਹਾਡੇ ਮੈਂ ਕਿਹਾ ਥੋੜਾ ਬਹੁਤ ਕੰਜਰ ਮਾਸਰਾ ਕਰਾ ਦਿਓ ਤਾਂ ਕਿ ਮੇਰਾ ਤੇ ਚਲੋ ਇਧਰ ਜਾਨ ਛੋੜ ਜਾਏਗੀ ਬਾਕੀ ਦੇ ਪ੍ਰਭਾਵ ਕਰ ਲਾਂਗੇ ਉਹਦੇ ਤੇ ਘਾਟਾ ਵਾਧਾ यार हुण पैसे मियाँ कित्थों करा यार, मैं हुण की कर सकदा ਇਹਦੇ ਵਾਸਤੇ। ਨਹੀਂ ਮੇਰੀ ਗੱਲ ਸੁਣੋ ਤੁਸੀਂ ਕਿੰਨੇ ਉਹ ਤੁਹਾਨੂੰ ਕਹਿੰਦਾ ਵਾ ਕੁੜੀ ਜਾ ਵਾ ਕਿੰਨੇ ਪੈਸੇ ਕਹਿ ਰਿਹਾ ਵਾ ਉਹ 40-50 ਹਜ਼ਾਰ ਮੰਗਣ ਡਿਆ ਵਾ। ਘੱਟ ਕਰ ਲੈ ਉਹਨੂੰ ਆਹ ਵਕਤੀ ਮੇਰੇ ਕੋਲ ਇਤਨੇ ਨਹੀਂ ਹੈਗੇ ਭਾਈ ਥੋੜੇ ਬਹੁਤੇ ਹੈਗੇ ਨਾ ਗੁਜ਼ਾਰਾ ਕਰ ਬਾਕੀ ਕੱਲ ਕਢਵਾਵਾਂਗੇ ਫਿਰ ਤੇਰੇ ਨਾਲ ਕਰ ਲਾਂਗੇ ਹੁਣ ਭੇਜ ਦੇਵਾਂ ਉਹਨੂੰ ਪੈਸੇ ਫਿਰ। ਭੇਜ ਦੇ ਯਾਰ ਮਿਹਰਬਾਨੀ ਹੈ ਮਿਹਨਤ ਵਾਲੀ ਗੱਲ ਹੈ ਯਾਰ ਉਹਦੇ ਨਾਲ ਕਾਲ ਕਰ ਇੱਕ ਮਿੰਟ ਉਹਨੂੰ ਕਹੇ ਯਾਰ ਉਹਨੂੰ ਡਾਕ ਆਪਣੇ ਬੰਦਿਆਂ ਨੂੰ ਉਹ ਤੇ ਮੈਸੇਜ ਕਰ ਕਿ ਉਹਦੇ ਆਫਿਸ 'ਚ ਲੈ ਕੇ ਜਾ ਰਿਹਾ ਪਾਸਪੋਰਟ ਵੀਜ਼ਾ ਸਾਰਾ ਕੁਝ ਲੈ ਕੇ ਜਾ ਰਿਹਾ ਉੱਥੇ ਭੈਣ हुसैन है और आप देख रहे हैं लिंक डिजिटल मीडिया ग्रुप। मेरे साथ इस वक्त दो कैरेक्टर मौजूद हैं, मलक ताबिश साहब और रशीद, चाचा रशीद। ये दोनों कैरेक्टर्स के साथ अभी रिसेंटली मलक ताबिश जो हैं वो इनके साथ तो अभी आज की डेट में नौसरबाज जो है वो इनके ऊपर हमलावर हुए हैं, इनके साथ जो है वो नौसरबाजी कर रहे हैं। हम इनकी रिकॉर्डिंग भी आपको दिखाते हैं, लेकिन इससे पहले चाचा रशीद से पूछते हैं कि ये जो मसला एक्चुअल में हुआ है ये कैसे हुआ, किस तरीके से हुआ, नौसरबाज़ों ने इनके साथ क्या कहानी इनको सुनाई और किस तरीके से इनको अपनी कहानी में गांठ लिया, कैसे मामला जो है वो आगे बढ़े, किस तरीके के साथ इनको जो है वो लगा कि जो मुझे कॉल पे मेरे साथ बात कर रहा है वो मेरा कज़न ही है। ये सब आज आपको दिखाते हैं। ताबिश के साथ हो रहा है वो भी आपको इनके इंटरव्यू के बाद वो भी आपको क्लिप दिखाते हैं। सबसे पहले तो मुझे ये बताएं कि आपने पैसे कितने दिए हैं उन लोगों को? 47,000 रुपया दिया मैंने। 47,000 रुपया आपने उनको सेंड कर दिया होगा? कर दिया। तो क्या उन्होंने आपको बात सुनाई, किस तरीके से उन्होंने आपको सारे मामलात में आपको लिया? ये कॉल आती है इस नंबर पे, यानी यही मुझे कहता है यार आप ना मुझे 1,70,000 रुपया ना आपने सेंड करना, मेरा वीज़े का मसला बना हुआ। ਯਾਨੀ ਉਹਨੇ ਤੁਹਾਨੂੰ ਸਭ ਤੋਂ ਪਹਿਲੇ ਜਿਹੜੀ ਕਹਾਣੀ ਇੱਕ ਬੇਸਿਕਲੀ ਦੱਸੀ, ਉਹਨੇ ਇਸ ਤਰੀਕੇ ਦੇ ਨਾਲ ਸ਼ੁਰੂ ਕੀਤੀ ਕਿ ਮੈਂ ਤੁਹਾਨੂੰ 3-4 ਲੱਖ ਰੁਪਇਆ ਜਾਂ 5 ਲੱਖ ਰੁਪਇਆ ਸੈਂਡ ਕਰ ਰਿਹਾ, ਤੁਸੀਂ ਇਹਨੂੰ ਆਪਣੇ ਕੋਲ ਰੱਖਣਾ ਕਿਉਂਕਿ ਮੇਰੇ ਘਰ ਵਾਲਿਆਂ ਦੇ ਨਾਲ ਮੇਰੇ ਮਾਮਲਾਤ ਬਿਹਤਰ ਨਹੀਂ ਹੈ, ਉਹ ਮੇਰੇ ਪੈਸੇ ਖਰਚ ਲੈਂਦੇ ਆ, ਤੁਸੀਂ ਮੇਰੇ ਪੈਸੇ ਆਪਣੇ ਕੋਲ ਰੱਖਣੇ ਅਮਾਨਤ ਦੇ ਤੌਰ ਤੇ, ਠੀਕ ਹੈ। ਅੱਛਾ, ਹੁਣ ਤੁਸੀਂ ਉਹਦੇ ਪੈਸੇ ਆਪਣੇ ਕੋਲ ਰੱਖਣੇ ਆ। ਉਹਨੇ ਨੈਕਸਟ ਕਾਲ ਤੇ ਤੁਹਾਨੂੰ ਕਿਹਾ ਕਿ ਮੇਰਾ ਵੀਜ਼ਾ ਜਿਹੜਾ ਉਹ ਜਿਹੜਾ ਮੇਰਾ ਬਲੌਕ ਹੋ ਰਿਹਾ ਤੇ ਉਹਦੀ ਵਜ੍ਹਾ ਤੋਂ ਤੁਸੀਂ ਮੈਨੂੰ 1,70,000 ਰੁਪਇਆ ਦੇਣਾ ਹੈ, ਠੀਕ ਹੈ। ਇਸ ਤਰੀਕੇ ਦੇ ਨਾਲ ਸਟੋਰੀ ਸ਼ੁਰੂ ਹੋਈ। ਹਾਂਜੀ, ਉਹ ਸਟੋਰੀ ਤੋਂ ਮੈਨੂੰ ਨੰਬਰ ਦਿੱਤਾ ਉਹਨਾਂ ਨੇ, ਇਸਲਾਮਾਬਾਦ ਏਜੰਸੀ ਦਾ ਬੰਦਾ ਵਾ, ਉਹਨਾਂ ਨੇ ਉਸ ਚੀਜ਼ ਤੇ ਭੇਜਿਆ ਮੇਰੇ ਕੋ, ਯਾਨੀ ਮੈਸੇਜ ਭੇਜਿਆ ਮੈਨੂੰ ਨੰਬਰ ਦਾ, ਆਹ ਨੰਬਰ ਤੇ ਤੁਸੀਂ ਕਾਲ ਕਰਕੇ ਕਰਨਾ ਵਾ, ਉਹਨੂੰ ਮਿਹਨਤਾਂ ਤਰਲੇ ਕਰਨੇ ਆ, ਤੁਸੀਂ ਕਹਿਣਾ ਵਾ ਉਹ ਮਾੜਾ ਬੰਦਾ ਹੈ, ਮੇਰੇ ਕੋਲ ਪੈਸੇ ਨਹੀਂ ਹੈ, ਕੱਲ ਨੂੰ ਮਿਲ ਜਾਣਗੇ ਤੇ ਤੁਹਾਨੂੰ ਉਹ ਕੱਲ ਨੂੰ ਕਦੋਂ ਪੈਸੇ ਕਢਾਵਾਂਗੇ ਉਦੋਂ ਤੁਹਾਨੂੰ ਮਿਲ ਜਾਣਗੇ। ਪੈਸੇ ਨਹੀਂ ਹੈ ਹਮਾਰੇ ਪਾਸ, अब तुम मिन्नता तरले करने हैं, हमारा टाइम लगा दो हैं, यानी वो ना मनेगा, फिर वो आपको को मसला मसाइल दसेगा। फिर मैंने वो फ़ोन किया उसको, उसने फिर मुझे कहा कि आप ना ऐसे करें, ये पैसे तो देने पड़ेंगे, नहीं तो उसका का तो बहुत नुकसान हो जाएगा, 2 साल कैद हो जाएगी। अरबी ऐसे करते हैं, वो बात नहीं सुनते। आप तुम ऐसे करें, मुझे लाख रुपया आप दे दें, 70,000 रुपया है ना वो हम अपने अकाउंट से पा के उसका वीज़ा रोक देंगे। ਤੁਸੀਂ ਆਪਣੇ ਜਿਹੜੇ ਕਜ਼ਨ ਦੇ ਪਿੱਛੇ ਜਿਹੜੇ ਉਹਨਾਂ ਦੇ ਖਾਨਦਾਨ ਦੇ ਕੁਝ ਲੋਕ ਬੈਠੇ ਸੀ, ਤੁਸੀਂ ਉਹਨਾਂ ਕੋਲ ਪੁੱਛਗਿੱਛ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਆ ਤੁਹਾਡੇ ਮੁੰਡੇ ਦਾ ਮੈਨੂੰ ਫੋਨ ਆ ਰਿਹਾ ਜਾਂ ਕੋਈ ਇਸ ਤਰੀਕੇ ਦੇ ਨਾਲ, ਤੇ ਉਹਨਾਂ ਨਾਲ ਰਾਬਤਾ ਨਹੀਂ ਕੀਤਾ? ਮੈਂ ਇਹ ਹੋ ਗਿਆ ਨਾ, ਮੈਂ ਆਵਾਜ਼ ਤੇ ਕੁਝ ਤਮਾਦ ਕਰ ਬੈਠਾ, ਕੁਛ ਮੈਂ ਇਸ ਨੰਬਰ ਤੇ ਯਾਨੀ ਪੂਰੀ ਤਸਦੀਕ ਨਹੀਂ ਦੇਖੀ ਹੈਗੀ, ਉਹ ਨੰਬਰ ਪਹਿਲੇ ਹੀ ਸੇ ਦੇਖ ਲਏ ਮੈਨੇ। ਯਾਨੀ ਸ਼ੁਰੂ ਤੇ ਉਹਨਾਂ ਨੇ ਤੁਹਾਨੂੰ ਇਸ ਤਰੀਕੇ ਦੇ ਨਾਲ ਮਾਮਲਾ ਦੇ ਅੰਦਰ ਲਿਆ ਕਿ ਤੁਸੀਂ ਆਪਣੇ ਘਰ ਵਾਲਿਆਂ ਤੋਂ ਪਰੇ ਰੱਖਣਾ। ਇਹ ਗੱਲ ਦਿੱਤੇ ਆ ਨਾ, ਉਸ ਤੋਂ ਬਾਅਦ ਮੈਂ ਸ਼ਾਮ ਨੂੰ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਪੈਸੇ ਆ ਅਗਰ ਇਹ ਮਿਲ ਜਾਂਦੇ ਆ ਤੇ ਮੈਂ ਜਾ ਕੇ ਆਪਣੇ ਯਾਨੀ ਚਾਚੇ ਨੂੰ ਮੈਂ ਇਹ ਗੱਲ ਕਹਾਂ, ਇਹ ਮਸਲਾ ਮਸਾਇਲ ਆ ਉਹਦੇ ਨਾਲ ਆ ਬਣਿਆ ਵਾ। ਕਹਿੰਦਾ ਨਹੀਂ ਤੂੰ ਹਜੇ ਕੋਈ ਗੱਲਬਾਤ ਨਹੀਂ ਉਹਨਾਂ ਦੇ ਘਰ ਦੇ ਕਰਨੀ ਇਸ ਬਾਰੇ ਦੇ ਵਿੱਚ।
ਆਪਾਂ ਕਦੋਂ ਪੈਸੇ ਮਿਲ ਜਾਣਗੇ ਹਰ ਚੀਜ਼ ਹੋ ਜੂ, ਮੈਂ ਆਪੇ ਹੀ ਉਹਨਾਂ ਨਾਲ ਕਲੀਅਰ ਕਰ ਲਾਂਗਾ। जिन लोगों ने ये मामलात करने थे वो उन्होंने कर लिए हैं, लेकिन जो मामलात इनके साथ हुए हैं बेसिकली आज इसको एक डॉक्यूमेंट्री की शक्ल में या आप तक पहुंचाने का सिर्फ़ और सिर्फ मकसद यही है कि जो आने वाले लोग हैं, जिस तरीके से मलक ताबिश है, मैं आपको इनकी भी रिकॉर्डिंग अभी इसके बाद मैं आपको चला कर दिखाता हूँ कि इनके साथ अभी फ़िल वक्त क्या मामला चल रहे हैं। सेम स्टोरी इनके साथ चल रही है। वो बंदा इनको इनका कज़न बन के कॉल कर रहा है और मामला जो है वो इनके साथ आगे अस्तवार करके चल रहा है। वो कह रहा है कि मैं आपका कज़न और मुझे इतने पैसे सेंड करें। ਵਾਲੇਕੁਮ ਅਸਲਾਮ। ਅੱਛਾ ਹੁਣ ਨਹੀਂ ਕੋਈ ਰਾਸਤਾ ਕੀਤਾ, ਹੁਣ ਦਫ਼ਤਰ 'ਚ ਬੁਲਾ ਰਹੇ ਆ, ਹੁਣ ਮੈਂ ਉੱਥੇ ਜਾ ਰਿਹਾ, ਉਹਨਾਂ ਕੋਲ ਕਹਿੰਦੇ ਪਾਸਪੋਰਟ ਵੀਜ਼ਾ ਸਾਰਾ ਕੁਝ ਲੈ ਕੇ ਆਫਿਸ 'ਚ ਆ ਜਾ ਉੱਥੇ। ਯਾਰ ਮੈਂ ਵੀ ਹੁਣ ਕੀ ਕਰਾਂ ਯਾਰ, ਮੈਂ ਪੈਸੇ ਮੈਂ ਯਾਰ ਮੇਰੀ ਗੱਲ ਸੁਣ, ਮੈਂ ਅਲਹਮਦੁਲਿਲਾ ਇਤਨਾ ਬੜਾ ਭਰੋਸਾ ਕਰਕੇ ਸਾਰਾ ਕੁਝ ਕੀਤਾ ਤੇ ਤੁਹਾਡੇ ਮੈਂ ਕਿਹਾ ਥੋੜਾ ਬਹੁਤ ਕੰਜਰ ਮਾਸਰਾ ਕਰਾ ਦਿਓ ਤਾਂ ਕਿ ਮੇਰਾ ਤੇ ਚਲੋ ਇਧਰ ਜਾਨ ਛੋੜ ਜਾਏਗੀ, ਬਾਕੀ ਦੇ ਪ੍ਰਭਾਵ ਕਰ ਲਾਂਗੇ ਉਹਦੇ ਤੇ ਘਾਟਾ ਵਾਧਾ। ਯਾਰ ਹੁਣ ਪੈਸੇ ਮੀਆਂ ਕਿੱਥੋਂ ਕਰਾਂ ਯਾਰ, ਮੈਂ ਹੁਣ ਕੀ ਕਰ ਸਕਦਾ ਇਹਦੇ ਵਾਸਤੇ। ਨਹੀਂ ਮੇਰੀ ਗੱਲ ਸੁਣ, ਤੁਸੀਂ ਕਿੰਨੇ ਹੋ, ਤੁਹਾਨੂੰ ਕਹਿੰਦਾ ਵਾ ਕੁੜੀ ਆ ਵਾ, ਕਿੰਨੇ ਪੈਸੇ ਕਹਿ ਰਿਹਾ ਵਾ? ਉਹ 40-50 ਹਜ਼ਾਰ ਮੰਗਣ ਲਿਆ ਵਾ। ਉਹ ਘੱਟ ਕਰ ਲੈ, ਉਹਨੂੰ ਆਹ ਵਕਤੀ ਮੇਰੇ ਕੋਲ ਇਤਨੇ ਨਹੀਂ ਹੈਗੇ ਭਾਈ, ਥੋੜੇ ਬਹੁਤੇ ਹੈਗੇ ਨਾ, ਗੁਜ਼ਾਰਾ ਕਰ, ਬਾਕੀ ਕੱਲ ਕਢਵਾਵਾਂਗੇ ਫਿਰ ਤੇਰੇ ਨਾਲ ਕਰ ਲਾਂਗੇ। ਹੁਣ ਭੇਜ ਦੇਵਾਂ ਉਹਨੂੰ ਪੈਸੇ ਫਿਰ? ਭੇਜ ਦੇ ਯਾਰ, ਮਿਹਰਬਾਨੀ ਹੈ, ਮਿਹਨਤ ਵਾਲੀ ਗੱਲ ਹੈ ਯਾਰ। ਉਹਦੇ ਨਾਲ ਕਾਲ ਕਰ ਇੱਕ ਮਿੰਟ, ਉਹਨੂੰ ਕਹੀ ਯਾਰ ਉਹਨੂੰ ਡਾਕ ਆਪਣੇ ਬੰਦਿਆਂ ਨੂੰ, ਉਹ ਤੇ ਮੈਸੇਜ ਕਰ ਕਿ ਉਹਦੇ ਆਫਿਸ 'ਚ ਲੈ ਕੇ ਜਾ ਰਿਹਾ, ਪਾਸਪੋਰਟ ਵੀਜ਼ਾ ਸਾਰਾ ਕੁਝ ਲੈ ਕੇ ਜਾ ਰਿਹਾ ਉੱਥੇ ਭੈਣ। ਤੇ ਯਾਰ ਤੇਰੇ ਨੰਬਰ ਤੇ ਬੈਕ ਕਾਲ ਜਾਂਦੀ, ਜੇ ਸਊਦੀਆ ਦੇ ਵਿੱਚ ਬੈਠਾ ਤੇ ਉੱਥੇ ਬੈਕ ਕਾਲ ਕਿੱਥੋਂ ਜਾਣੀ ਸੀਗੀ? ਬੈਕ ਕਾਲ ਤੇਰੀ ਆਉਣ ਹੀ ਨਹੀਂ ਰਹੀ ਹੈ ਜਨਾਬ, ਕਾਲ ਕਰਕੇ ਤੇ ਦੇਖ ਜ਼ਰਾ ਤੂੰ। ਕਿਸੇ ਹੋਰ ਨੰਬਰ ਤੋਂ ਕੀਤੀ ਸੀਗੀ ਮੈਂ ਜਨਾਬ, ਕਾਲ ਹੀ ਨਹੀਂ ਆ ਰਹੀ, ਕਿਸੇ ਦੀ ਵੀ ਕਾਲ ਸਵਾਏ ਮੈਸੇਜ ਤੋਂ ਕਾਲ ਹੀ ਨਹੀਂ ਆਉਣੀ ਜਨਾਬ। ਅੱਛਾ ਹਾਂਜੀ ਚੱਲ ਕਰਦਾ ਮੈਂ ਕੁਛ ਯਾਰ, ਠੀਕ ਆ। ਤਾਂ ਮਿਹਰਬਾਨੀ ਯਾਰ, ਉਹਨੂੰ ਕਾਲ ਕਰ ਇੱਕ ਮਿੰਟ, ਉਹਨੂੰ ਕਿ ਯਾਰ ਉਹਨਾਂ ਨੂੰ ਮੈਸੇਜ ਕਰ ਕੇ ਮਿਹਰਬਾਨੀ ਕਰਕੇ ਉਹਦਾ ਪਾਸਪੋਰਟ ਵੀਜ਼ਾ ਨਾ ਲੈਣ ਤੇ ਅਸੀਂ ਕਰਨ ਲੱਗੇ ਆ ਦੇਸ਼ ਨਾਲ ਘਾਟਾ ਵਾਦਾ, ਉਹਨੂੰ ਮਾੜੀ ਕਾਲ ਕਰ ਦੇ ਇੱਕ ਮਿੰਟ ਬਸ। ਕਰਦਾ ਵੱਡੇ ਹਾਜੀ ਨੂੰ, ਕਰਦਾ ਮੈਂ ਹੁਣ। ਵਾਲੇਕੁਮ ਅਸਲਾਮ। ਜੀ ਭਾਈ ਯਾਰ ਉਹ ਮੇਰਾ ਕਜ਼ਨ ਨੂੰ ਕਹੀ ਆ ਰਿਹਾ ਕਿ ਪੈਸੇ ਹੁਣੀ ਭੇਜ ਦੇ, ਮੈਨੂੰ ਤੇਰਾ ਪੈਸੇ ਦੀ ਤੰਗੀ ਆ, ਮੈਂ ਇਕੱਠੇ ਕਰਨੇ ਸੀ ਪੈਸੇ, ਤੇਰਾ ਟਾਈਮ ਲੱਗ ਜਾਣਾ ਸੀਗਾ। ਤੁਸੀਂ ਉਹ ਕਹਿ ਰਿਹਾ ਵੀ ਅੱਧੇ ਘੰਟੇ 'ਚ ਭੇਜਣੇ ਆ। ਕਿੰਨੀ ਦੇਰ ਹੋ ਗਈ ਆ ਤੈਨੂੰ ਗਏ ਨੂੰ? ਯਾਰ ਕੋਈ ਲੱਗਦਾ ਹੀ ਆ ਅੱਧਾ ਪੌਣਾ ਘੰਟਾ, ਮੈਂ ਹੁਣ ਕਿੱਥੋਂ ਕਰ ਲੈਣੀ ਜਲਦੀ ਇੰਨੇ ਪੈਸੇ, ਕਿਉਂਕਿ ਕਿਸੇ ਵੱਲ ਜਾਣਾ ਸੀ ਤੇ ਪੈਸੇ ਲਿਆਉਣੇ ਸੀ। ਮੈਂ ਤੁਹਾਨੂੰ ਇਹ ਕਿਹਾ ਕੋਈ ਦਵਾਈ ਬੂਟੀ ਦਾ ਆਸਰਾ ਕਰਾ ਦਿਓ, ਬਕਾਇਆ ਭਾਵੇਂ 2 ਦਿਨ ਠਹਿਰ ਕੇ ਦੇ ਦਿਓ। ਮੇਰੀ ਮਜਬੂਰੀ ਤੇ ਮੇਰੀ ਜਗ੍ਹਾ ਤੇ ਤੂੰ ਹੁੰਦਾ ਨਾ, ਤੇ ਤੂੰ ਆਪ ਕਹਿਣਾ ਸੀ ਭਾਈ ਇਹ ਕੀ ਆ। ਮਜਬੂਰੀ ਤੇ ਬਣ ਜਾਂਦੀ ਆ ਵਾਕਈ ਹੁਣ, ਪਰ ਪੈਸੇ ਵੀ ਤੇ ਯਕਮ ਮੁਸ਼ਿੰਦਾ ਕਿਸੇ ਕੋਲ ਪਏ ਹੁੰਦੇ ਹੈ। ਉਹਨੇ ਕਿਹੜਾ ਮੈਨੂੰ ਦੱਸਿਆ ਸੀਗਾ ਕਿ ਮੈਂ ਤੈਨੂੰ 1-2 ਦਿਨ ਪਹਿਲੇ ਦੱਸਿਆ ਹੋਵੇ। ਫੇਰ ਪੁੱਤ ਹੁਣ ਮੈਨੂੰ ਟਾਈਮ ਦੇ ਯਾਰ, ਤੇਰੀ ਮਿਹਰਬਾਨੀ ਹੈ, ਮੈਂ ਪਰੇਸ਼ਾਨ ਆ ਜੀ, ਹੁਣ ਦੱਸ ਕੀ ਕਰਨਾ। ਤੁਸੀਂ ਉਹਦੇ ਦਫ਼ਤਰ ਮੈਸੇਜ ਕਰਨੇ ਆ ਉੱਥੇ? ਹਾਂਜੀ ਤੁਸੀਂ ਦਫ਼ਤਰ ਨਾ ਹਜੇ ਮੈਸੇਜ ਕਰੋ ਉਹਦੇ। ਹਾਂਜੀ ਦੱਸੋ। ਮੈਂ ਕਿਹਾ ਤੈਨੂੰ ਘੰਟੇ ਦਾ ਟਾਈਮ ਦਿਓ, ਤੁਸੀਂ ਉਹਨੂੰ ਦਫ਼ਤਰ ਪਾਸਪੋਰਟ ਦਾ ਕੋਈ ਮੈਸੇਜ ਨਾ ਕਰੋ। ਪੂਰੇ ਘੰਟੇ ਬਾਅਦ ਅੱਲਾ ਤੇ ਤੇਰੇ ਤੇ ਭਰੋਸਾ ਕਰ ਲੈਣਾ, ਠੀਕ ਆ? ਪੂਰੇ ਘੰਟੇ ਬਾਅਦ, ਪੂਰੇ ਘੰਟੇ ਦੇ ਮੈਂ ਤੈਨੂੰ ਕਾਲ ਕਰਾਂਗਾ। ਚਲੋ ਠੀਕ ਹੈ, ਉਹਦਾ ਪਾਸਪੋਰਟ ਵਗੈਰਾ ਨਾ ਕਰਨਾ, ਮੈਂ ਤੁਹਾਨੂੰ ਕਰਦਾ ਘੰਟੇ ਬਾਅਦ। ਕੀ ਹੋਇਆ ਕਨੈਕਟ ਹੋਣਾ ਆਣ ਕੇ ਨਹੀਂ ਕੋਈ? ਮੈਂ ਉਹਨੂੰ ਕਿਹਾ ਵਾ ਕਿ ਤੈਨੂੰ ਪੈਸੇ ਭੇਜ ਦੂੰਗਾ ਮੈਂ। ਅੱਛਾ, ਕਿਉਂਕਿ ਉਹਨੇ ਮੈਨੂੰ ਹੁਣ ਮੈਸੇਜ ਕੀਤਾ, ਉਹਨੇ ਕਿਹਾ ਜੀ ਟੋਟਲ ਅੱਧਾ ਘੰਟਾ ਜਾਂ 25 ਮਿੰਟ ਰਹਿੰਦੇ ਆ, ਬੱਚੇ ਦਾ ਆਪਰੇਸ਼ਨ ਸ਼ੁਰੂ ਹੋਇਆ ਤੇ ਕਹਿੰਦਾ ਮੈਨੂੰ ਪੈਸੇ ਦੀ ਲੋੜ ਹੈ, ਕੋਈ ਕਨੈਕਟ ਨਹੀਂ ਕਰ ਰਿਹਾ ਤੇ ਕਹਿੰਦਾ ਹੁਣ ਕੀ ਸਲਾਹ। ਮੈਂ ਕਿਹਾ ਜੀ ਮੈਂ ਗੱਲ ਕਰਨਾ ਵਾ, ਤੁਹਾਡੇ ਨਾਲ ਕਨੈਕਟ ਕਰ ਲੈਂਦੇ ਆ। ਅੱਛਾ ਹਾਂਜੀ ਯਾਰ ਸ਼ਾਨ, ਗੱਲ ਤੇ ਕੋਈ ਨਹੀਂ ਪੈਸਿਆਂ ਦੀ ਯਾਰ, ਪਰ ਯਾਰ ਗੱਲ ਇਹ ਆ ਵੀ ਹੁਣ ਜਿਹੜਾ ਤੂੰ ਮੈਨੂੰ ਮੈਸੇਜ ਭੇਜਿਆ ਵਾ ਨਾ, ਉਹ ਕਿਸੇ ਨੰਬਰ ਤੋਂ ਆਇਆ ਹੋਇਆ ਵਾ, UBL ਤੋਂ ਨਹੀਂ ਆਇਆ ਹੈਗਾ, ਉਹ ਤੇ UBL ਨਹੀਂ ਲਿਖਿਆ ਹੋਇਆ, ਨੰਬਰ ਤੋਂ ਆਇਆ ਵਾ। ਨਹੀਂ ਉਹ ਚੀਜ਼ ਨੂੰ ਕਰਦੇ ਆ ਨਾ, ਇਹ ਪੇਮੈਂਟ ਅੱਗੇ ਮੋਬਾਈਲ ਤੋਂ ਸੈਂਡ ਕੀਤੀ ਹੈ ਉਹਨਾਂ ਨੇ। ਅੱਛਾ ਹਾਂਜੀ ਪੇਮੈਂਟ ਮੋਬਾਈਲ ਤੋਂ ਸੈਂਡ ਕੀਤੀ ਆ, ਠੀਕ ਆ ਨਾ? ਤੇ ਅਲਹਮਦੁਲਿਲਾ ਯਾਰ, ਆਪਾਂ ਇਹ ਕੋਈ ਗਲਤ ਬਿਆਨ ਨਹੀਂ ਮੈਂ ਕਰ ਰਿਹਾ ਭਰਾਓ। ਤੁਸੀਂ ਇਨਸ਼ਾਅੱਲਾ ਕੱਲ ਜਿਹੜਾ ਤੁਹਾਨੂੰ ਟਾਈਮ ਦਿੱਤਾ ਨਾ, ਉਸ ਟਾਈਮ ਤੇ ਤੁਸੀਂ ਜਾ ਕੇ ਕੈਸ਼ ਕਰਵਾ ਲਿਆ ਜੀ। ਅੱਛਾ ਕਢਵਾ ਕੇ ਨਾ, ਕਢਵਾ ਕੇ ਤੇ ਬੇਸ਼ੱਕ ਤੇ ਮੈਨੂੰ ਦੱਸਿਆ ਸੀ ਨਾ ਅਕਾਊਂਟ, ਉਸ ਅਕਾਊਂਟ ਦੇ ਵਿੱਚ ਸੁੱਟ ਦੀ ਜੋ ਕਿ ਪੇਮੈਂਟ ਸਾਰੀ ਆ। ਯਾਰ ਵੈਸੇ ਤੇਰਾ ਇੰਨਾ ਲੈਣ ਦੇਣ ਸ਼ਾਨ ਉਹਨਾਂ ਦੇ ਨਾਲ, ਤੂੰ ਇੰਨੀ ਦੇਰ ਉਹਨਾਂ ਨੂੰ ਕੰਮ ਕੀਤਾ, ਉਹ ਦਿਹਾੜੀ ਦਾ ਕੀ ਹੋਣ ਲੱਗਾ ਯਾਰ? ਦਿਹਾੜੀ ਕੱਢ ਲੈਣ, ਤੇਰਾ ਪਾਸਪੋਰਟ ਕਾਹਤੋਂ ਕੈਂਸਲ ਕਰਨ ਲੱਗੇ ਆ? ਉਹ ਗੱਲ ਇਸ ਤਰ੍ਹਾਂ ਹੈ ਨਾ, ਉਹ ਰੌਲਾ ਨਹੀਂ ਹੈ। ਉਹ ਕਹਿੰਦੇ ਕਿ ਜਿਹੜਾ ਬੱਚੇ ਦਾ ਆਪਰੇਸ਼ਨ ਹੈ ਨਾ, ਉਹਨਾਂ ਦਾ ਕੋਈ ਮਸਲਾ ਬਣਿਆ, ਉਸ ਵੇਲੇ ਤੂੰ ਕਰਕੇ ਉਹ ਥੋੜੀ ਜਿਹੀ ਟੈਨਸ਼ਨ ਲੈ ਰਿਹਾ। ਉਹ ਇਹ ਨਹੀਂ ਕਹਿ ਰਿਹਾ ਕਿ ਮੈਨੂੰ ਸਾਰੇ ਦੇ ਰਹੇ ਤੂੰ, ਠੀਕ
ਠੀਕ ਹੈ। ਇੱਕ ਛੱਡ ਦੇਣਾ, ਉਹ ਕਹਿੰਦਾ ਮੈਂ ਸਾਰੇ ਦਿਨ ਹੀ ਕਹਿ ਰਿਹਾ, ਮੈਂ ਤੈਨੂੰ ਇਹ ਕਿਹਾ ਕਿ ਦਵਾਈ ਬੂਟੀ ਜੋ ਥੋੜਾ ਬਹੁਤਾ ਆਸਰਾ ਕਰਾ ਦੇ, ਦੇਖ ਤੂੰ ਏਡਾ ਭਰੋਸਾ ਕਰਕੇ ਦਿਮਾਗ ਕਰਕੇ ਆਪਣੇ ਬੰਦੇ ਕੋਲ ਪੇਮੈਂਟ ਭੇਜੀ ਹੈ, ਠੀਕ ਹੈ। ਉਹਨਾਂ ਦਾ ਵੀ ਕੰਮ ਹੈ ਕਿ ਥੋੜਾ ਬਹੁਤਾ ਆਸਰਾ ਕਰਾ ਦੇਣ, ਬਾਕੀ ਕੋਈ ਨਹੀਂ ਕੱਲ ਦੇ ਦੇਣ, ਪਰਸੋਂ ਦੇ ਦੇਣ, ਕੋਈ ਮਸਲਾ ਨਹੀਂ ਕਹਿੰਦਾ। ਮੈਂ ਕਿਹਾ ਚਲੋ ਜੀ ਮੈਂ ਉਹਨਾਂ ਨਾਲ ਗੱਲ ਕਰਦਾ ਵਾ ਤੇ ਉਹ ਤੁਹਾਡੇ ਨਾਲ ਕਨੈਕਟ ਕਰਦੇ ਆ। ਜੇ ਤੂੰ ਹਾਜੀ ਨੇ ਇੱਕ ਮਿੰਟ ਕਾਲ ਕਰ, ਉਹਨੂੰ ਕੋਈ ਟਾਈਮ ਕਰ, ਉਹਦੇ ਨਾਲ ਜਿਹੜੇ ਕੋਈ ਥੋੜੇ ਬਹੁਤੇ ਬਣਦੇ ਉਹਨੂੰ ਦੇ ਯਾਰ। ਤੇ ਉਹਨੇ ਜੇ ਫਿਰ ਹੁਣ ਮੈਸੇਜ ਕੀਤਾ ਤੇ ਫਿਰ ਕੰਮ ਖਰਾਬ ਹੋ ਜਾਣਾ ਮੇਰੇ ਦਾ। ਚੱਲ ਮੈਂ ਕਰਦਾ ਟਰਾਈ, ਮੈਂ ਪੈਸੇ ਦਾ ਰੇਂਜ ਕਰ ਰਿਹਾ ਸੀਗਾ, ਮੈਂ ਤੈਨੂੰ ਦੱਸਦਾ ਜਰਾ 5 ਮਿੰਟ 10-15 ਮਿੰਟ ਦੇ ਜਰਾ। ਹਾਂ ਤੂੰ ਹਾਜੀ ਦੇ ਕੋਈ ਕਾਲ ਕਰ ਲੈਣਾ, ਉਹ ਬਾਰ-ਬਾਰ ਮੈਸੇਜ ਕਰਨ ਡਿਆ, ਉਹਨੂੰ ਕਿ ਹਾਜੀ ਸਾਹਿਬ ਦਾ 5-10 ਮਿੰਟ ਵੇਟ ਕਰ ਲਓ ਤੇ ਮੈਂ ਕਰਨਾ ਵਾ। ਹਾਜੀ ਨਾਲ ਸਿਰਫ ਗੱਲ ਕਰ ਲੈ ਮਾੜੀ ਜੀ ਬਸ। चलो मैं करता, ठीक हाँ जी उसी नंबर पे कॉल करो आज। ठीक। तो मलक साहब ये सच है कि वो आपके साथ इसी तरीके के साथ चल रहा है, यही स्टोरी सेम आपके साथ चल रही है? ਪਹਿਲੀ ਗੱਲ ਤੇ ਉਹ ਬੰਦੇ ਨੂੰ ਇਸ ਤਰੀਕੇ ਨਾਲ ਮੈਨੀਪੂਲੇਟ ਕਰਦੇ, ਉਹਨੂੰ ਕਹਿੰਦੇ ਕਿ ਯਾਰ ਤੂੰ ਪਹਿਚਾਣ ਮੈਂ ਕੌਣ ਆ। ਬੰਦਾ ਨਾ ਉਹਦੀ ਆਵਾਜ਼ ਤੋਂ ਖੁਦ ਹੀ ਕਰੈਕਟਰ ਲੱਭ ਲੈਂਦਾ ਕਿ ਯਾਰ ਇਹਦੀ ਆਵਾਜ਼ ਮੇਰੇ ਉਸ ਕਜ਼ਨ ਨਾਲ ਮਿਲ ਰਹੀ ਹੈ। ਸਹੀ ਹੈ। ਉਹਨੇ ਖੁਦ ਹੀ ਇਹ ਨਾਮ ਲੈ ਦੇਣਾ, ਯਾਰ ਤੂੰ ਆ ਮੇਰਾ ਕਜ਼ਨ ਗੱਲ ਕਰ ਰਿਹਾ, ਸ਼ਾਨ ਗੱਲ ਕਰ ਰਿਹਾ, ਜਾਂ ਗੱਲ ਕਰ ਰਿਹਾ। ਉਹਨਾਂ ਨੂੰ ਨਾਮ ਦਾ ਪਤਾ ਲੱਗ ਗਿਆ ਕਿ ਇਹਦਾ ਕਜ਼ਨ ਇਸ ਨਾਮ ਦਾ ਬਾਹਰ ਹੈ, ਠੀਕ ਹੈ। ਉਸ ਤੋਂ ਬਾਅਦ ਉਹਨੂੰ ਅਗਲੀ ਗੱਲ ਕਹਿੰਦੇ ਕਿ ਯਾਰ ਮੈਂ ਨਾ ਤੈਨੂੰ ਪੈਸੇ ਭੇਜਣ ਲੱਗਾ ਵਾਂ ਤੇ ਮੇਰੇ ਘਰ ਦੇ ਨਾਲ ਮਾਮਲਾ ਤਾਂ ਖਰਾਬ ਚੱਲਣ ਦੇ ਆ, ਤੇ ਤੂੰ ਮੇਰੇ ਪੈਸੇ ਨਾ ਸੰਭਾਲ ਕੇ ਰੱਖਣੇ ਆ, ਕਿਤੇ ਜਾਣੇ ਨਹੀਂ ਚਾਹੀਦੇ ਆ। ਤੇ ਮੈਂ ਜਦੋਂ ਉਹਨਾਂ ਮੇਰੇ ਕੋਲ ਖਰਚੇ ਵਾਸਤੇ ਵੀ ਨਹੀਂ ਪੈਸੇ ਨਹੀਂ ਪਾਈਦੇ ਆ, ਸਾਰੇ ਖਾਈ ਜਾਂਦੇ ਆ। ਤੇ ਉਹ ਬੰਦਾ ਦੂਸਰੀ ਗੱਲ ਇਹ ਜਿਹੀ ਨਿਕਲ ਜਾਂਦੀ ਕਿ ਮੈਨੂੰ ਉਹ ਬੰਦੇ ਨੂੰ ਕੌਨਫੀਡੈਂਸ ਲੈ ਲੈਂਦੇ ਨਾ ਯਾਰ ਮੈਨੂੰ ਪੈਸੇ ਦੇਣ ਲੱਗਾ, ਮਤਲਬ ਮੇਰੇ ਤੇ ਉਹਨੂੰ ਤਮਾਦ ਹੈ ਤੇ ਮੇਰਾ ਉੱਤੇ ਵੀ ਤਮਾਦ ਹੈ। ਦੂਸਰੀ ਗੱਲ ਕੀ, ਮੈਂ ਉਹਦੇ ਘਰਦਿਆਂ ਨੇ ਵੀ ਗੱਲ ਨਹੀਂ ਕਰਨੀ, ਠੀਕ ਹੈ। ਉਸ ਤੋਂ ਬਾਅਦ UBL ਦਾ ਮੈਸੇਜ ਆ ਗਿਆ, UBL ਦੀ ਤਰਫੋਂ ਕਾਲ ਵੀ ਆ ਗਈ, ਫੇਕ ਕਾਲ ਕਿ ਯਾਰ ਤੁਹਾਨੂੰ ਪੈਸੇ ਭੇਜਣੇ ਭਾਜੀ, ਉਹ ਤੁਹਾਨੂੰ ਪੈਸੇ ਰਿਸੀਵ ਹੋ ਗਏ, ਮੈਸੇਜ ਰਿਸੀਵ ਹੋ ਗਿਆ ਵਾ। ਬੰਦਾ ਕਹਿੰਦਾ ਹਾਂ ਭਾਈ ਮਸੂਲ ਹੋ ਗਿਆ ਮੈਸੇਜ। ਉਸ ਤੋਂ ਬਾਅਦ ਕਹਿੰਦੇ ਭਾਈ ਤੁਹਾਨੂੰ ਕਾਲ UBL ਦੀ ਤਰਫੋਂ ਆ ਗਈ ਆ, ਭੈਣ ਭਰਾ ਦਾ ਨਾਮ ਪੁੱਛ ਲਿਆ, ਇਹ ਉਹ। ਬੰਦਾ ਕਹਿੰਦਾ ਯਾਰ ਕਨਫਰਮ ਕੰਮ ਆ, ਕੋਈ ਵਿੱਚ ਮਸਲਾ ਨਹੀਂ ਹੈ, ਠੀਕ ਹੈ। ਉਸ ਤੋਂ ਬਾਅਦ ਅਗਲੀ ਕਹਾਣੀ ਬਾਅਦ 'ਚ ਚੱਲਦੀ ਆ, ਜਦੋਂ ਮੁਕੰਮਲ ਕੌਨਫੀਡੈਂਸ ਲੈ ਲਿਆ, ਪੈਸੇ ਦਾ ਮੈਸੇਜ ਆ ਗਿਆ, 21 ਘੰਟਿਆਂ ਬਾਅਦ ਪੈਸੇ ਮਿਲ ਜਾਣੇ ਆ। ਘਰਦਿਆਂ ਨੂੰ ਉਹਨਾਂ ਦੱਸੀ, ਮੁਕੰਮਲ ਗੱਲਬਾਤ ਹੋ ਗਈ। ਅਗਲਾ ਕਰੈਕਟਰ ਫੇਰ ਚਲਾਉਂਦੇ ਹੈਗੇ ਪਰ ਕਿ ਯਾਰ ਮੈਂ ਪੈਸੇ ਤੈਨੂੰ ਭੇਜੇ ਸੀ, ਮੇਰੇ ਕਫੀਲ ਨੂੰ ਪਤਾ ਲੱਗ ਗਿਆ। ਉਹ ਕਹਿੰਦਾ ਭਾਈ ਤੂੰ ਤੇ ਮੇਰੇ ਪੈਸੇ ਇਹ ਦੇਣੇ ਆ, ਤੂੰ ਬਾਹਰ ਕਾਹਤੋਂ ਪੈਸੇ ਭੇਜੇ, ਠੀਕ ਹੈ। ਉਹ ਕਹਿੰਦਾ ਯਾਰ ਮੈਨੂੰ ਉਹ ਮਸਲਾ ਕਰ ਰਿਹਾ, ਮੈਨੂੰ ਥੋੜ੍ਹੇ ਬਹੁਤੇ ਵਿੱਚ ਉਹਨੂੰ ਦੇਣੇ ਪੈਣੇ ਆ। ਹੁਣ ਉਹਨੂੰ ਪਤਾ ਨਹੀਂ ਕਿੱਦਾਂ ਪਤਾ ਲੱਗ ਗਿਆ ਮੈਂ ਭੇਜੇ ਤੈਨੂੰ ਆ, ਪਤਾ ਨਹੀਂ ਕੋਈ ਮੈਸੇਜ ਉਹਨਾਂ ਨੇ ਇਸ ਤਰੀਕੇ ਨਾਲ ਕੀਤਾ ਹੁੰਦਾ, ਜੋ ਮਾਮਲਾ ਵਾ ਉਹਨੂੰ ਪਤਾ ਲੱਗ ਗਿਆ ਮੇਰੇ ਪੈਸਿਆਂ ਦਾ। ਯਾਰ ਤੇਰੀ ਮਿਹਰਬਾਨੀ ਆ, ਕੱਲ੍ਹ ਤੇ ਤੈਨੂੰ ਆਈ ਜਾਣੇ ਆ, ਤੂੰ ਅੱਜ ਮੇਰਾ ਕੋਈ ਹਿਸਾਬ ਲਾ ਦੇ, ਇਹਨੂੰ ਆਈ ਦੇਣੇ ਪੈਣੇ ਪੈਸੇ। ਅਸਲ 'ਚ ਇਸ ਤਰੀਕੇ ਨਾਲ ਮਾਮਲਾ ਬੰਦੇ ਨੂੰ ਬਣਾਉਂਦੇ ਆ। ਬੰਦਾ ਟੋਟਲ 3 ਕਰੈਕਟਰ ਹੈ, ਇੱਕ ਕਜ਼ਨ ਹੋਏਗਾ, ਦੂਸਰੇ ਹੱਜ ਸਾਹਿਬ ਹੋਣਗੇ ਤੇ ਤੀਸਰੇ ਕੌਣ ਹੋਣੇ ਆਪਣਾ ਬੈਂਕ ਵਾਲੇ ਜਿਹੜਾ ਫੇਕ ਕਾਲ ਕਰਦੇ ਜਿਹੜੇ, ਯਾਨੀ 3 ਕਰੈਕਟਰ ਬੇਸਿਕਲੀ ਖੇਲ ਰਹੇ ਹੁੰਦੇ ਨੇ ਸਾਰੇ ਮਾਮਲਾਤ ਨੂੰ। ਉਹ ਕਜ਼ਨ ਕਹਿ ਰਿਹਾ ਹੁੰਦਾ ਵਾ ਕਿ ਇੱਥੇ ਜਿਹੜਾ ਤੇਰੇ ਕੋਲ ਫੈਸਲਾਬਾਦ ਦੇ ਅੰਦਰ ਜਾਂ ਆਪਣਾ ਇਹਨੂੰ ਕਹਿੰਦੇ ਇਸਲਾਮਾਬਾਦ ਦੇ ਅੰਦਰ ਜਾਂ ਗੁਜਰਾਵਾਲੇ ਅੰਦਰ ਬੰਦਾ ਬੈਠਾ ਨਾ, ਉਹਨੂੰ ਫੋਨ ਕਰਕੇ ਉਹਦਾ ਮਿੰਤਰਲਾ ਕਰ ਲੈ ਕਿ ਯਾਰ ਮੇਰੇ ਕੋਲ ਪੈਸੇ ਕੱਲ੍ਹ ਆ ਜਾਣੇ ਆ, ਅੱਜ ਹੈ ਨਹੀਂ ਗੇ, ਤੇ ਯਾਰ ਕੱਲ੍ਹ ਉਹਦਾ ਟਾਈਮ ਟਪਾ ਲਾ। ਬੰਦਾ ਉਹਦੀ ਗੱਲ ਕਰਨ ਲੱਗ ਜਾਂਦਾ ਵਾ, ਉਧਰੋਂ ਉਹ ਮੰਨਦਾ ਨਹੀਂ ਹੈ, ਬੰਦਾ ਫਿਰ ਉਹਨੂੰ ਮਨਾਉਣ ਦੇ ਚੱਕਰਾਂ 'ਚ ਪੈਣ ਲੱਗ ਜਾਂਦਾ। ਅਸਲ ਦੇ ਵਿੱਚ ਨਾ ਇੱਕ ਗੁੰਝਲ 'ਚ ਬੰਦਾ ਫਸਦਾ ਹੀ ਜਾਂਦਾ, ਮਜ਼ੀਦ ਤੋਂ ਮਜ਼ੀਦ। ਫਿਰ ਉਹ ਮੰਨਦਾ ਨਹੀਂ ਹੈ, ਫਿਰ ਕਜ਼ਨ ਕਹਿੰਦਾ ਯਾਰ ਤੇਰੀ ਮਿਹਰਬਾਨੀ ਨੂੰ ਮਨਾ ਲਾ ਯਾਰ, ਨਾ ਕੋਈ ਇੱਦਾਂ ਵਾਧਾ ਘਾਟਾ ਕਰ ਲੈ। ਫਿਰ ਵਾਧਾ ਘਾਟਾ ਨਹੀਂ ਹੁੰਦਾ, ਅਗਲਾ ਬੰਦਾ ਨਹੀਂ ਮੰਨਦਾ, ਫਿਰ ਉਹਨੂੰ ਪੈਸੇ ਦੇ ਹਿਸਾਬ ਦਾ ਵੀ ਲੈ ਕੇ ਕਹਿੰਦਾ ਯਾਰ ਪੈਸੇ ਭੇਜ ਨੂੰ ਕਿਸੇ ਤਰੀਕੇ ਨਾਲ, ਮੇਰੇ ਤੈਨੂੰ ਕੱਲ੍ਹ ਆਈ ਜਾਣੇ ਆ। ਉਹ ਫਿਰ ਬੰਦਾ ਪੈਸੇ ਅਰੇਂਜ ਕਰਦਾ, ਉਹਦੇ ਘਰ ਵੀ ਗੱਲ ਨਹੀਂ ਕਰਦਾ, ਉਹਨੂੰ ਮਨਾ ਕੀਤਾ ਹੁੰਦਾ ਵਾ ਕਿ ਯਾਰ ਦੱਸੀ ਨਾ ਮੈਂ ਤੈਨੂੰ ਪੈਸੇ ਭੇਜਣ ਲੱਗਾ ਵਾਂ। ਉਹ ਬੰਦੇ ਦੇ ਮਾਈਂਡ ਨਾਲ ਹੁਣ ਤੁਸੀਂ ਤੇ ਹਲੇ ਤੱਕ ਪੈਸੇ ਸੈਂਡ ਨਹੀਂ ਨਾ ਕੀਤੇ? ਪੈਸੇ ਨਹੀਂ ਭੇਜੇ ਭਾਈ ਮੈਂ, ਬਾਜ ਬਚਾ ਹੋ ਗਿਆ। ਹਾਂ ਬਾਜ ਬਚਾ ਹੋ ਗਿਆ। ਚਲੋ ਬਿਹਤਰੀਨ ਹੋ ਗਿਆ। ਅੱਜ ਬੇਸਿਕਲੀ ਸਟੋਰੀ ਨੂੰ ਰਸ਼ੀਦ ਸਾਹਿਬ ਦੇ ਨਾਲ ਮਿਲਣ ਦਾ ਜਾਂ ਮਲਕ ਸਾਹਿਬ ਦੇ ਬਚਣ ਦਾ ਸਿਰਫ ਔਰ ਸਿਰਫ ਇੱਕੋ ਹੀ ਵਜ੍ਹਾ ਬਣੀ ਕਿ ਇਹਨਾਂ ਦੋਨਾਂ ਦੀ ਆਪਸ 'ਚ ਕੋਆਰਡੀਨੇਸ਼ਨ, ਜਦੋਂ ਇੱਕ ਦੂਸਰੇ ਨੂੰ ਮਿਲੇ ਇਸੇ ਤਰੀਕੇ ਦੇ ਨਾਲ ਚਾਚੇ ਰਸ਼ੀਦ ਤੋਂ ਸਬਕ ਸਿੱਖਦਿਆਂ ਹੋਇਆ ਮਲਕ ਤਾਬਰ ਸਾਹਿਬ ਅੱਜ ਬਚ ਗਏ। ਇਸੇ ਤਰੀਕੇ ਨਾਲ ਜਿਸ ਤਰ੍ਹਾਂ ਇਹ ਵੀਡੀਓ ਪਬਲਿਸ਼ ਹੋਏਗੀ, ਔਨ 에ਅਰ ਹੋਏਗੀ, ਇਨਸ਼ਾਅੱਲਾ ਬਹੁਤ ਸਾਰੇ ਐਸੇ ਪਾਕਿਸਤਾਨੀ ਜਿਹੜੇ ਮੁਸਤਕਬਲ ਦੇ ਅੰਦਰ ਇਹਨਾਂ ਨੌਸਰਬਾਜ਼ਾਂ ਦੇ ਹੱਥੇ ਚੜ੍ਹਨ ਲੱਗਣਗੇ ਔਰ ਬਚ ਜਾਣਗੇ, ਆਪਣੇ ਪੈਸੇ ਨੂੰ ਬਚਾ ਲੈਣਗੇ। ਔਰ ਖਾਸ ਤਰ ਮੇਰੀ ਰਿਕੁਐਸਟ ਹੈ ਜਿਹੜੇ ਪੈਸੇ ਟ੍ਰਾਂਸਫਰ ਕਰਨ ਵਾਲੇ ਦੁਕਾਨਦਾਰ ਹਜ਼ਰਾਤ, ਜਾਇਜ਼ ਕੈਸ਼ ਜਾਂ ਲਾ ਲਓ ਟੈਲੀਨੋਰ ਕਰਨ ਵਾਲੇ ਜਿਹੜੇ ਹਜ਼ਰਾਤ ਨੇ, ਮਿਹਰਬਾਨੀ ਕਰਕੇ ਜਿਹੜਾ ਕੋਈ ਗਰੀਬ ਬੰਦਾ ਉਹਨਾਂ ਦੇ ਕੋਲ ਆਉਂਦਾ ਹੈ ਔਰ ਉਹਨਾਂ ਨੂੰ ਕਹਿੰਦਾ ਹੈ ਕਿ ਮੇਰਾ 40-50 ਹਜ਼ਾਰ ਰੁਪਇਆ ਫਲਾਂ ਬੰਦੇ ਨੂੰ ਟ੍ਰਾਂਸਫਰ ਕਰ ਦਿਓ, ਕਾਈਂਡਲੀ ਪਰ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ, ਪ੍ਰੋਪਰ ਪੁੱਛ-ਦੱਸ ਕਰਨ ਤੋਂ ਬਾਅਦ ਉਹ ਪੈਸੇ ਟ੍ਰਾਂਸਫਰ ਕਰਿਆ ਕਰੋ। ਅਗਰ ਪੋਸੀਬਿਲਿਟੀ ਬਣੇ ਤਾਂ ਰੋਕ ਦਿਓ, ਉਹਨਾਂ ਨੂੰ ਮਨਾ ਕਰ ਦਿਓ।